ਜਦੋਂ ਹਾਕਮਾਂ ਨੇ ਇਹ ਮਿੱਥਿਆ ਹੋਏ ਕਿ ਕਿਸੇ ਨੂੰ ਸਜ਼ਾ ਦੇਣ ਦੇ ਲਈ ਖੌਫ ਜਾਂ ਡਰ ਪੈਦਾ ਕਰਨ ਦੇ ਲਈ ਕਿਸੇ ਹੱਦ ਤੱਕ ਵੀ ਜਾਣਾ ਔਰ ਉਸ 'ਚ ਫਿਰ ਕੌਣ ਜਿਹੜਾ ਕਿਸੇ ਦੀ ਪੁਕਾਰ ਸੁਣਦਾ। ਨਵੰਬਰ 84 ਦੀ ਨਸਲਕੁਸ਼ੀ ਸਿੱਖਾਂ ਦੇ ਨਾਲ ਵਾਪਰਦੀ ਹੈ, ਵਪਰਾਈ ਜਾਂਦੀ ਹੈ। ਬਿਲਕੁਲ 2002 ਦੀ ਮੁਸਲਮਾਨਾਂ ਦੇ ਨਾਲ ਗੁਜਰਾਤ ਦੇ ਵਿੱਚ, ਔਰ ਹੁਣ ਨਾਰਥ ਈਸਟ ਮਨੀਪੁਰ ਦੇ ਕੁੱਕੀ ਕਬੀਲੇ ਦੇ ਈਸਾਈਆਂ ਦੇ ਨਾਲ। ਮਨੀਪੁਰ ਦੇ ਵਿੱਚ ਉਹ ਬੇਕਾਬੂ ਮਾਈਟਸ, ਉਹਨਾਂ ਦੀ ਹਿੰਦੂਆਂ ਦੀ ਹਿੰਦੂਤਵੀਆਂ ਦੀ ਭੀੜ, ਜਿਨ੍ਹਾਂ ਸੈਂਕੜਿਆਂ ਦੀ ਗਿਣਤੀ 'ਚ ਲੋਕਾਂ ਨੇ ਦੋ ਕੁੱਕੀ ਈਸਾਈ ਔਰਤਾਂ ਜਿਨ੍ਹਾਂ ਨੂੰ ਉਹਨਾਂ ਦੇ ਕੱਪੜੇ ਲਾਏ ਔਰ ਉਹਨਾਂ ਨੂੰ ਨੇਕਡ ਜਿਹੜਾ ਉਹ ਪੈਰੇਡ ਕਰਾਈ ਔਰ ਉਹਨਾਂ ਦੇ ਨਾਲ ਜ਼ਬਰ ਜਨਾਹ ਕੀਤਾ। ਇਹ ਘਟਨਾ ਵੀ ਜਿਹੜੀ ਸਾਹਮਣੇ ਵੀਡੀਓ ਆਈ 2 ਮਹੀਨੇ ਪੁਰਾਣੀ, ਕੋਈ ਨਹੀਂ ਬੋਲਿਆ। ਇਸ ਲੈਵਲ ਤੱਕ ਗੱਲ ਪਹੁੰਚ ਗਈ ਕਿ ਈਵਨ ਭਾਰਤੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਚੰਦਰਚੂੜ ਨੇ ਉਹਨਾਂ ਦੇ ਅਟਾਰਨੀ ਜਨਰਲ ਨੂੰ ਬੁਲਾ ਕੇ ਕਿਹਾ ਕਿ ਵੀ ਇਹ ਕੀ ਹੋ ਰਿਹਾ, ਇਹਦੇ 'ਤੇ ਐਕਸ਼ਨ ਲਓ, ਅਦਰਵਾਈਜ਼ ਸਾਨੂੰ ਐਕਸ਼ਨ ਲੈਣਾ ਪਏਗਾ। ਨਾਲ ਦੀ ਨਾਲ ਚੀਫ ਮਿਨਿਸਟਰ ਨੇ ਕਿਹਾ ਜੀ ਹਾਂ ਪਛਾਣ ਕਰ ਲਈ ਗਈ ਹੈ, 4 ਬੰਦੇ ਫੜ ਲਏ ਗਏ ਨੇ, ਹੁਣ ਅੱਗੋਂ ਹੋਏਗਾ, ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ। ਇਸ ਦਾ ਜਦੋਂ ਰੌਲਾ ਪਿਆ ਤੇ ਅੱਜ ਮੋਦੀ ਨੇ 44-45 ਸੈਕਿੰਡ ਦੀ ਆਪਣੀ ਉਸ ਦੇ ਵਿੱਚ ਕਿ ਭਾਰਤ ਨੂੰ ਸ਼ਰਮਿੰਦਾ ਕਰਤਾ, ਫਲਾਣੇ ਨੂੰ ਕਰ ਦਿੱਤਾ। ਹਾਲਾਂਕਿ ਇਹ ਸਭ ਇਹਨਾਂ ਦੀ ਉਸ ਗੇਮ ਪਲਾਨ ਦਾ ਹਿੱਸਾ ਹੈ। ਜਦੋਂ ਕਿ ਉਹਨਾਂ ਦੇ ਆਕਾ ਨੇ ਆਪਣੀ ਜ਼ੁਬਾਨ ਖੋਲ੍ਹੀ ਹੈ, ਹੁਣ ਅਕਸ਼ੇ ਕੁਮਾਰ ਟਵੀਟ ਕਰ ਰਿਹਾ ਹੈ, ਆਈ ਐਮ ਸ਼ੇਕਨ ਡਿਸਗਸਟਡ। ਇਹ ਇਸ ਲਈ ਹੋ ਰਿਹਾ ਹੈ ਵੀ ਜਿਹੜੇ ਲੋਕਾਂ ਨੂੰ ਜ਼ੁਬਾਨ ਖੋਲ੍ਹਣੀ ਚਾਹੀਦੀ ਹੈ, ਜਦੋਂ ਉਹ ਜ਼ੁਬਾਨ ਬੰਦ ਰੱਖਦੇ ਨੇ ਤਾਂ ਫਿਰ ਇਹੋ ਕੁਝ ਹੁੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮਹਾਂ। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 20 ਜੁਲਾਈ 2023 5 ਸਾਵਨ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ ਆ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪਹਿਰਾ ਦਿਨ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, RCN ਕੇਬਲ, ਬੈਲਟਨ ਕੈਨੇਡਾ, ਰੋਕੂ, ਚਾਦੂ ਬਾਕਸ, ਸ਼ਾਵਾ, ਫੇਸਬੁੱਕ, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ। ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਸਰਦਾਰ ਕੁਲਦੀਪ ਸਿੰਘ ਜੀ ਹੋਰਾਂ ਨੂੰ। ਸੋ ਇਹਨਾਂ ਨੇ ਖਾਸ ਤੌਰ 'ਤੇ TV 84 ਦੀ ਟੀਮ ਅਤੇ ਡਾਕਟਰ ਅਮਰਜੀਤ ਸਿੰਘ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਕਿ ਤੁਸੀਂ ਕੌਮ ਲਈ ਜਿਹੜਾ ਆਪਣਾ ਸਾਰਾ ਜੀਵਨ ਲਾਇਆ ਔਰ ਹੁਣ ਵੀ ਲਗਾ ਰਹੇ ਹੋ। ਸੋ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਕਹਿੰਦੇ ਨੇ ਕਿ ਤੁਸੀਂ TV 84 ਨੂੰ ਵੱਧ ਤੋਂ ਵੱਧ ਸਪੋਰਟ ਕਰੋ। ਸੋ ਅਸੀਂ ਵੀਰ ਕੁਲਦੀਪ ਸਿੰਘ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਅੱਜ ਦਾ ਪ੍ਰੋਗਰਾਮ ਜਿਹੜਾ ਸਪਾਂਸਰ ਕੀਤਾ ਹੈ। ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ 'ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਹੋਣ ਜਾ ਰਹੀ ਹੈ ਕਿ ਪਿਛਲੇ 2 ਮਹੀਨਿਆਂ ਤੋਂ ਹਿੰਦੂਤਵੀ ਹਾਕਮਾਂ ਨੇ ਮਨੀਪੁਰ ਸਟੇਟ ਵਿੱਚ ਘੱਟ ਗਿਣਤੀ ਜਿਹੜੇ ਹੈਗੇ ਨੇ ਈਸਾਈਆਂ ਤੇ ਕਹਿਰ ਜਿਹੜਾ ਵਰਸਾਇਆ ਹੋਇਆ ਹੈ ਔਰ ਲੱਖਾਂ ਲੋਕ ਜਿਹੜੇ ਬੇਘਰ ਹੋਏ ਹਨ, ਸੈਂਕੜਿਆਂ ਮਾਰੇ ਗਏ ਹਨ ਅਤੇ 400 ਦੇ ਕਰੀਬ ਜਿਹੜੇ ਨੇ ਚਰਚ ਅੱਗ ਲਗਾ ਕੇ ਸਾੜ ਦਿੱਤੇ ਗਏ ਹਨ। ਸੋ ਮਨੀਪੁਰ ਨਾਲ ਸੰਬੰਧਿਤ ਇੱਕ ਖੌਫਨਾਕ ਜਿਹੜੀ ਵੀਡੀਓ ਨੇ ਸਾਰੀ ਦੁਨੀਆ ਦਾ ਜਿਹੜਾ ਧਿਆਨ ਹੈ ਆਪਣੇ ਵੱਲ ਖਿੱਚਿਆ ਹੈ, ਜਿਸ ਵੀਡੀਓ ਵਿੱਚ 2
ਗੁੱਕੀ ਈਸਾਈ ਔਰਤਾਂ ਨੂੰ ਨਿਰਵਸਤਰ ਕਰਕੇ ਘੁਮਾਇਆ ਜਾ ਰਿਹਾ ਹੈ ਅਤੇ ਉਹਨਾਂ ਨਾਲ ਭੀੜ ਵੱਲੋਂ ਜ਼ਬਰ ਜਿਨਾ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ। ਸੋ ਇਹ ਨਵੰਬਰ 84 ਦੀ ਨਸਲਕੁਸ਼ੀ ਔਰ 2002 ਦੀ ਗੁਜਰਾਤ ਵਿੱਚ ਮੁਸਲਮਾਨਾਂ ਦੀ ਜਿਹੜੀ ਨਸਲਕੁਸ਼ੀ ਦਾ ਜਿਹੜਾ ਹੈ ਇਹ ਦੁਖਾਂਤ ਹੈ। ਸੋ ਨਵੰਬਰ 84 ਦੇ ਭੂਤ ਭਾਰਤ ਨੂੰ ਉਦੋਂ ਤੱਕ ਨਹੀਂ ਸੌਣ ਦੇਣਗੇ ਜਦੋਂ ਤੱਕ ਭਾਰਤ ਦਾ ਵਜੂਦ ਨਹੀਂ ਮਿਟ ਜਾਂਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਉਹਨਾਂ ਸਾਰੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਕੱਲ੍ਹ ਦੇ ਪ੍ਰੋਗਰਾਮ ਨੂੰ ਬਹੁਤ ਪਸੰਦ ਕੀਤਾ ਜੀ, ਕਿਉਂਕਿ ਕੱਲ੍ਹ ਅਸੀਂ ਵੱਖਰੇ ਫਾਰਮੈਟ 'ਚ ਗੱਲ ਕੀਤੀ ਸੀ। ਕੱਲ੍ਹ ਕੋਈ ਵੀ ਕਰੰਟ ਖਬਰ ਦੇ ਉੱਤੇ ਦੀ ਖਬਰ ਨਹੀਂ ਸੀ ਲਈ ਗਈ ਔਰ ਖਾਲਿਸਤਾਨ ਦੇ ਮੁੱਦੇ 'ਤੇ ਜਿਹੜੇ ਸਵਾਲ ਅਕਸਰ ਵਿਰੋਧੀਆਂ ਵੱਲੋਂ ਵੀ ਖੜੇ ਕੀਤੇ ਜਾਂਦੇ ਨੇ, ਕਈ ਆਪਣੇ ਵੀ ਫੈਂਸਿਟ ਜਿਹੜੇ ਇੱਕ ਪਾਸਾ ਜਿਨ੍ਹਾਂ ਨੇ ਨਹੀਂ ਕੀਤਾ ਹੋਇਆ ਉਹ ਵੀ ਭੰਬਲ ਭੂਸੇ 'ਚ ਹੁੰਦੇ ਨੇ ਜੀ, ਔਰ ਕਈ ਵਾਰ ਜਿਹੜੇ ਐਕਟਿਵਿਸਟ ਨੇ ਉਹਨਾਂ ਨੂੰ ਜਦੋਂ ਕੋਈ ਦੂਸਰਾ ਸਵਾਲ ਕਰਦਾ ਤੇ ਉਹਨਾਂ ਦੇ ਕੋਲ ਵੀ ਜਿਹੜਾ ਉਹ ਉਸ ਲੈਵਲ ਦੀ ਗੱਲ ਕਰਨ ਜਾਂ ਲੌਜਿਕ ਜਾਂ ਫੈਕਟਸ ਨਹੀਂ ਹੁੰਦੇ। ਜੀ, ਸੋ ਅਸੀਂ ਇਸ ਦੇ ਹੀ ਮੱਦੇਨਜ਼ਰ ਖਾਲਿਸਤਾਨ ਦੇ ਮੁੱਦੇ ਨੂੰ ਆਧਾਰ ਬਣਾ ਕੇ ਉਸ ਦਾ ਓਰੀਜਨ ਕਿ ਭਾਈ ਇਹ ਨਹੀਂ ਹੈ ਵੀ ਆਲ ਆਫ ਏ ਸਡਨ ਇਹ ਹਵਾ 'ਚੋਂ ਆ ਗਿਆ ਜਾਂ ਇੱਕ ਇਮੈਜਿਨਰੀ ਲੈਂਡ ਹੈ। 1849 ਤੱਕ ਅਸੀਂ ਇੱਕ ਵਿਸ਼ਾਲ ਸਿੱਖ ਸਾਮਰਾਜ ਸਥਾਪਿਤ ਕੀਤਾ ਸੀ। ਲਗਭਗ 100 ਸਾਲ ਦੇ ਸਟਰਗਲ ਤੋਂ ਬਾਅਦ ਫਿਰ ਜੇ ਫਰੰਗੀ ਦੀ ਗੁਲਾਮੀ ਆਈ ਤੇ ਭਾਈ ਮਹਾਰਾਜ ਸਿੰਘ ਤੋਂ ਲੈ ਕੇ 47 ਤੱਕ ਇਹੀ ਨਹੀਂ ਕਿ ਸਟਰਗਲ ਰਹੀ, ਪੋਲੀਟੀਕਲੀ ਵੀ ਇਹ ਵੱਖਰੀ ਕਹਾਣੀ ਹੈ ਕਿ ਉਸ ਲੈਵਲ ਦੀ ਲੀਡਰਸ਼ਿਪ ਜਿਹੜੀ ਕਿ ਪ੍ਰੋਪਰ ਸਟੈਂਡ ਲੈ ਕੇ ਔਰ ਪ੍ਰੋਪਰ ਡਾਕੂਮੈਂਟੇਸ਼ਨ ਦੇ ਨਾਲ ਆਪਣੇ ਕਾਜ਼ ਨੂੰ ਪਰਸਿਊ ਕਰਦੀ, ਉਹ ਤਾਂ ਕਾਂਗਰਸ ਦੇ ਹੱਥਾਂ 'ਚ ਖੇਡ ਰਹੇ ਸੀ ਜਿਹੜੇ ਕਿ ਸਿਰਫ ਤੇ ਸਿਰਫ ਸਿੱਖ ਸਟੇਟ ਦੇ ਕਨਸੈਪਟ ਨੂੰ ਵਰਤ ਕੇ ਪਾਕਿਸਤਾਨ ਨੂੰ ਹੋਂਦ ਚੋਣ ਤੋਂ ਰੋਕਣ ਦਾ ਹੀ ਉਹਨਾਂ ਦਾ ਏਜੰਡਾ ਸੀ। ਉਹ ਇੱਕ ਰਿਐਲਿਟੀ ਸੀ, ਰਿਐਲਿਟੀ ਬਣਿਆ, ਲੇਕਿਨ ਅਸੀਂ ਜਿਹੜੇ ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ, ਨੁਕਸਾਨ ਵੀ ਸਭ ਤੋਂ ਵੱਧ ਕਰਵਾਇਆ। ਸਿਵਲ ਵਾਰ ਦੇ ਵਿੱਚ ਪੰਜਾਬ ਝੋਕਿਆ ਗਿਆ ਔਰ ਅਲਟੀਮੇਟਲੀ ਫਰੰਗੀ ਦੀ ਗੁਲਾਮੀ ਚੋਂ ਨਿਕਲ ਕੇ ਫਿਰ ਬ੍ਰਾਹਮਣਵਾਦੀਆਂ ਦੀ ਗੁਲਾਮੀ 'ਚ ਆ ਫਸੇ। ਸੋ ਇਹ ਵੀ ਇੱਕ ਪ੍ਰੋਪਰ ਉਹਦਾ ਕ੍ਰੋਨੋਲੋਜੀਕਲ ਆਰਡਰ 'ਚ ਕਿ ਫਿਰ ਈਵਨ 47 ਤੋਂ 84 ਤੱਕ ਵੀ ਜਿਹੜੀ ਹੈ ਸਮੇਂ ਭਾਵੇਂ ਵਿਦਨ ਦਾ ਸਿਸਟਮ ਆਪਣੀ ਅੱਡਰੀ ਹੋਂਦ ਆਪਣੀ ਵਿਲੱਖਣਤਾ ਦੀ ਸਟਰਗਲ ਸੀ ਔਰ ਜੂਨ 84 ਤੋਂ ਬਾਅਦ ਫਿਰ ਜਿਹੜੀ ਪ੍ਰੋਪਰਲੀ ਸਰਬੱਤ ਖਾਲਸਾ ਰਾਹੀਂ ਖਾਲਿਸਤਾਨ ਦਾ ਐਲਾਨਨਾਮਾ ਸਾਡੀ ਅਲਟੀਮੇਟਲੀ ਮੰਜ਼ਿਲ ਬਣਿਆ। ਸੋ ਇਹਦੇ ਨਾਲ ਅਸੀਂ ਜਿਹੜੇ ਅਕਸਰ ਬਹੁਤ ਵਾਰ ਫਰਸਟ੍ਰੇਸ਼ਨ ਦੇ ਵਿੱਚ ਕਿ ਭਾਈ ਆਪਣੇ 'ਚ ਗੱਦਾਰ ਬੜੇ ਨੇ ਜਾਂ ਹੋਰ ਕਿੰਨਾ ਵਕਤ ਲੱਗੇਗਾ, ਸਮਾਂ ਸੀਮਾ ਕੀ ਹੈ, ਉਹਨਾਂ ਨੂੰ ਵੀ ਜਿਹੜਾ ਅਸੀਂ ਰਿਮੋਟਲੀ ਟੱਚ ਕੀਤਾ ਔਰ ਅਸੀਂ ਜਿਵੇਂ ਸਾਡੇ ਵਿਊਅਰਸ ਵੱਲੋਂ ਕਿਹਾ ਗਿਆ ਕਿ ਸਮੇਂ ਇਸ ਕਿਸਮ ਦੇ ਮੁੱਦਿਆਂ ਦੇ ਉੱਤੇ ਵੀ ਜਿਹੜੇ ਫਿਲਸਫੀਕਲ ਵੀ ਨੇ, ਜਿਨ੍ਹਾਂ ਨੂੰ ਤੁਸੀਂ ਫਿਲਾਸਫੀ ਦੇ ਆਧਾਰ 'ਤੇ ਵੀ ਜਿਨ੍ਹਾਂ ਦੇ ਨਾਲ ਜੁੜੀਆਂ ਹੋਈਆਂ ਡੇ ਟੂ ਡੇ ਦੀਆਂ ਘਟਨਾਵਾਂ ਤੋਂ ਵੱਖਰਾ ਨੈਰੇਟਿਵ ਵੀ ਔਰ ਇੱਕ ਇਤਿਹਾਸਕ ਪਿਛੋਕੜ ਵੀ। ਸੋ ਅਸੀਂ ਸਾਰੇ ਹੀ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ। ਵੀਰ ਕੁਲਦੀਪ ਸਿੰਘ ਟੋਰਾਂਟੋ ਜਿਨ੍ਹਾਂ ਨੇ ਪ੍ਰੋਗਰਾਮ ਸਪਾਂਸਰ ਕੀਤਾ, ਮੋਸਟ ਲਾਈਕਲੀ ਉਹੀ ਵੀਰ ਨੇ ਜਿਹੜੇ ਹੁਣੇ ਹੀ ਤਾਜ਼ਾ ਮੂਵ ਕੀਤੇ ਨੇ ਟੋਰਾਂਟੋ ਔਰ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਵੇਲੇ ਉਹਨਾਂ ਦੀ ਪਹਿਲੀ ਕਾਲ ਸੀ ਸਵੇਰ ਵੇਲੇ 'ਚੋਂ ਕਿ ਭਾਈ ਮੈਂ ਆਪਣੇ ਪਰਿਵਾਰ ਦੇ ਨਾਲ ਪਹਿਲੀ ਵੋਟ ਜਿਹੜਾ ਉਹ ਪਾਉਣ ਆਇਆ ਔਰ ਬੜੇ ਉਤਸ਼ਾਹ ਨਾਲ ਇੱਥੇ ਵੀ ਸਾਨੂੰ ਮਿਲ ਕੇ ਗਏ ਨੇ ਔਰ ਉਹ ਐਡਮਾਇਰ ਕਰਦੇ ਨੇ। ਉਹਨਾਂ ਦਾ ਸਮੁੱਚਾ ਪਰਿਵਾਰ ਜਿਹੜਾ ਉਹ ਰੈਗੂਲਰ ਵਿਊਅਰ ਵੀ ਹੈ, ਸਾਡੇ ਸਪੋਰਟਰ ਵੀ ਨੇ। ਸੋ ਨਾਈਸ। ਔਰ ਅਸੀਂ ਉਹਨਾਂ ਦਾ ਸਮੁੱਚੇ ਪਰਿਵਾਰ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਬਹੁਤ ਵਾਰ ਲਫ਼ਜ਼ ਜਦੋਂ ਪਾਸਟ, ਪ੍ਰੈਜ਼ੈਂਟ ਔਰ ਫਿਊਚਰ, ਇਹ ਅੰਗਰੇਜ਼ੀ ਦੇ 3 ਲਫ਼ਜ਼ ਨੇ। ਪਾਸਟ ਹੈ, ਪ੍ਰੈਜ਼ੈਂਟ ਹੈ, ਫਿਊਚਰ ਹੈ। ਪਰ ਇਹਦੇ ਲਈ ਜਿਹੜੇ ਦੇਸੀ ਲਫ਼ਜ਼ ਘੜੇ ਗਏ ਹਿੰਦੀ ਜਾਂ ਪੰਜਾਬੀ ਜਾਂ ਰੀਜਨਲ ਲੈਂਗੁਏਜਸ ਦੇ ਵਿੱਚ, ਪ੍ਰੈਜ਼ੈਂਟ ਲਈ ਤਾਂ ਅਸੀਂ ਵਰਤਮਾਨ ਕਹਿੰਦੇ ਹਾਂ, ਭਵਿੱਖ ਜਾਂ ਜਿਸ ਦੇ ਲਈ ਆਉਣ ਵਾਲਾ ਸਮਾਂ ਕਿਹਾ ਜਾਂਦਾ, ਪਰ ਪਾਸਟ ਦੇ ਲਈ ਜਿਹੜਾ ਲਫ਼ਜ਼ ਹੈ ਉਹ ਭੂਤਕਾਲ ਹੈ। ਭੂਤਕਾਲ, ਵਰਤਮਾਨ ਕਾਲ ਤੇ ਭਵਿਸ਼ਯਤ ਕਾਲ, ਇਹ 3 ਲਫ਼ਜ਼ ਇਸਤੇਮਾਲ ਕੀਤੇ ਜਾਂਦੇ ਨੇ। ਹੁਣ ਬਹੁਤ ਵਾਰ ਮੈਂ ਇਹ ਸੋਚਦਾ ਹਾਂ ਕਿ ਵੀ ਇਹ ਲਫ਼ਜ਼ ਆਮ ਲੋਕਾਂ ਦੇ ਵਿੱਚ
ਭੂਤ ਇੱਕ ਡਰਾਉਣੀ ਚੀਜ਼ ਹੁੰਦੀ ਹੈ ਔਰ ਜ਼ਾਹਰ ਹੈ ਭੂਤ ਔਰ ਪ੍ਰੇਤ ਔਰ ਚੜੇਲਾਂ ਤੇ ਦੂਸਰਾ ਉਹਨਾਂ ਕਹਾਣੀਆਂ ਦੇ ਦੁਆਲੇ ਔਰ ਇੱਥੇ ਵੀ ਜਿਹੜੀਆਂ ਬੜੀਆਂ ਹੌਰੀਫਾਈਂਗ ਪਿਕਚਰਸ ਨੇ ਜਾਂ ਦੂਸਰੀਆਂ ਨੇ, ਕਿਉਂਕਿ ਇਹ ਭੂਤਾਂ ਪ੍ਰੇਤਾਂ ਦਾ ਕਨਸੈਪਟ ਕ੍ਰਿਸਚੀਅਨਿਟੀ ਦੇ ਵਿੱਚ ਵੀ ਰਿਹਾ, ਇਹਨਾਂ ਦਾ ਤਾਂ ਪ੍ਰੋਪਰ ਉਸ ਦੇ ਉੱਤੇ ਇਹਨਾਂ ਦੀ ਰਿਲੀਜੀਅਸ ਮੈਂਡੇਟ ਹੈ। ਸਾਡੇ ਤਾਂ ਇੱਕ ਹਿੱਸੇ 'ਚ ਇਸ ਨੂੰ ਤਾਂਤਰਿਕਵਾਦ ਦੇ ਨਾਲ ਜੋੜ ਦਿੱਤਾ ਜਾਂਦਾ ਹੈ ਜਾਂ ਇਸ ਨੂੰ ਫਿਰ ਬਾਬਾਡਮ ਦੇ ਨਾਲ ਜੋੜ ਦਿੱਤਾ ਜਾਂਦਾ ਹੈ, ਪਰ ਕ੍ਰਿਸਚੀਅਨਿਟੀ ਦੇ ਵਿੱਚ ਬਰਾਬਰ ਉਸ ਨੂੰ ਫਿਰ ਐਗਜ਼ੌਰਸ਼ਨ ਕਹਿੰਦੇ ਨੇ ਕਿ ਜਿਹਦੇ 'ਚ ਭੂਤ ਵੜ ਗਿਆ ਜਾਂ ਦੂਜਿਆਂ ਨੂੰ ਕੱਢਣਾ ਕਿਵੇਂ ਹੈ। ਸਾਡੇ ਤਾਂ ਉਹ ਧੂਣੀ ਧਾਣੀ ਦੇਣ ਵਾਲੇ ਇਸ ਕਿਸਮ ਦੇ ਲੋਕਾਂ ਦਾ ਆਪਣਾ ਪਾਰਟ ਹੈ, ਪਰ ਉਹ ਵਿਸ਼ਾ ਨਹੀਂ ਹੈ ਕਿ ਅਸੀਂ ਪਰ ਜੇ ਲਫ਼ਜ਼ ਭੂਤਕਾਲ ਆਇਆ ਤਾਂ ਇਹਦਾ ਮਤਲਬ ਇਹ ਹੀ ਹੈ ਕਿ ਭੂਤਕਾਲ ਇਸ ਦੇ ਲਈ ਉਰਦੂ ਦੇ ਵਿੱਚ ਲਫ਼ਜ਼ ਮਾਜ਼ੀ ਇਸਤੇਮਾਲ ਹੁੰਦਾ ਹੈ। ਮਾਜ਼ੀ ਹੈ, ਹਾਲ ਹੈ, ਪ੍ਰੈਜ਼ੈਂਟ ਹੈ, ਮੁਸਤਕਬਲ ਹੈ। ਬਿਲਕੁਲ, ਕਿਉਂਕਿ ਬਹੁਤ ਵਾਰ ਜਦੋਂ ਅਸੀਂ ਆਪਣੀਆਂ ਸ਼ਖਸੀਅਤਾਂ ਦਾ ਵੀ ਜ਼ਿਕਰ ਕਰੀਏ, ਜੇ ਆਪਣੀਆਂ ਇੰਡੀਵਿਜੂਅਲ ਹਿਊਮਨ ਸਾਈਕੋਲੋਜੀ ਜਾਂ ਇਨਸਾਨੀ ਮਨੋਵਿਗਿਆਨ ਦਾ, ਤੇ ਸਾਡੇ ਤੇ ਸਭ ਤੋਂ ਜ਼ਿਆਦਾ ਜਿਹੜੀ ਚੀਜ਼ ਹਾਵੀ ਹੁੰਦੀ ਹੈ ਉਹ ਪਾਸਟ ਹੁੰਦਾ ਹੈ, ਉਹ ਭੂਤ ਹੁੰਦਾ ਹੈ। ਜਾਂ ਇਵੇਂ ਕਹੋ, ਜਦੋਂ ਅਸੀਂ ਕਹਿੰਦੇ ਹਾਂ ਕਿ ਜੀ ਬੀਤੇ ਦੇ ਭੂਤਾਂ ਤੋਂ ਖਹਿੜਾ ਛਡਾਓ, ਸ਼ਾਇਦ ਭੂਤਕਾਲ ਇਸੇ ਲਈ ਹੋਣਾ ਹੈ ਕਿ ਵੀ ਅਸੀਂ ਉਸ ਦੇ ਵਿੱਚ ਫਸੇ ਰਹਿੰਦੇ ਹਾਂ ਉਹੀ ਚੀਜ਼ਾਂ, ਔਰ ਉਹਦੇ 'ਚ ਇਕੱਲਾ ਇਹ ਨਹੀਂ ਹੁੰਦਾ ਕਿ ਵੀ ਸਾਡੇ ਮਾੜੇ ਐਕਸਪੀਰੀਅੰਸ ਹੀ ਹੁੰਦੇ ਨੇ, ਉਸ ਕਈ ਵਾਰ ਚੰਗੇ ਐਕਸਪੀਰੀਅੰਸ ਵੀ ਹੁੰਦੇ ਨੇ। ਜਾਂ ਬਚਪਨ ਤੋਂ, ਖਾਸ ਤੌਰ 'ਤੇ 3 ਸਾਲ ਦੀ ਉਮਰ ਤੋਂ ਬੱਚਾ ਬੱਚੀ ਜਦੋਂ ਗਰੋ ਹੁੰਦੇ ਨੇ, ਬਹੁਤ ਸਾਰੇ ਇਮੇਜਿਸ ਜਿਹੜੇ ਜਿਨ੍ਹਾਂ ਨਾਲ ਉਹ ਡਰ ਜਾਂਦੇ ਨੇ, ਬਹੁਤ ਸਾਰੀ ਐਸੀਆਂ ਥਾਵਾਂ ਜਿੱਥੇ ਜਾ ਕੇ ਉਹ ਚੀਖ ਚਿਹਾੜਾ ਪਾ ਦਿੰਦੇ ਨੇ ਔਰ ਕੁਛ ਨਾ ਕੁਛ ਐਸਾ ਜੁੜਿਆ ਹੁੰਦਾ। ਇਸੇ 'ਚੋਂ ਹੀ ਫਿਰ ਅਸੀਂ ਸਾਈਕੋਲੋਜੀ ਜਾਂ ਜਦੋਂ ਉਹਦੇ ਨਾਲ ਜੁੜੇ ਹੋਏ ਹਿਸਟੀਰੀਆ ਔਰ ਦੂਸਰੇ ਲਫ਼ਜ਼ ਕਿ ਕਿਵੇਂ ਜਿਹੜਾ ਔਰ ਇਹ ਨਫਸੀਆਤ ਜਾਂ ਜਦੋਂ ਅਸੀਂ ਨਰਵਸ ਬ੍ਰੇਕਡਾਊਨ ਜਾਂ ਨਰਵਸ ਦੇ ਉੱਤੇ ਕਿਹੜੀਆਂ ਚੀਜ਼ਾਂ ਹਾਵੀ ਹੁੰਦੀਆਂ ਨੇ, ਜਿਹੜੀਆਂ ਸਾਡੀ ਸੋਚ ਦੇ ਉੱਤੇ ਹਾਵੀ ਹੁੰਦੀਆਂ, ਕਈ ਵਾਰ ਕੁਛ ਇਮੇਜ ਸਾਨੂੰ ਕਿਵੇਂ ਡਰਾ ਦਿੰਦੇ ਨੇ, ਇਹ ਸਾਰੇ ਸਾਡੇ ਉੱਤੇ ਉਹ ਪਾਸਟ ਦਾ ਜਾਂ ਮਾਜ਼ੀ ਦਾ ਔਰ ਖਾਸ ਤੌਰ 'ਤੇ ਅਨਫੋਰਚੂਨੇਟਲੀ ਜਿਹੜੇ ਬੱਚੇ ਅਬਿਊਜ਼ਡ ਹੁੰਦੇ ਨੇ, ਜਿਨ੍ਹਾਂ ਦੇ ਨਾਲ ਐਜ਼ ਏ ਚਾਈਲਡ ਉਹਨਾਂ ਨੂੰ ਅਬਿਊਜ਼ ਕੀਤਾ ਜਾਂਦਾ ਹੈ। ਔਰ ਇਹ ਵੀ ਸਾਹਮਣੇ ਹੈ ਕਿ ਵੀ ਬਹੁਤ ਸਾਰੇ ਮਾਮਲਿਆਂ 'ਚ ਤਾਂ 60-70% ਅਬਿਊਜ਼ਰ ਜਿਹੜੇ ਨੇ ਉਹ ਤੁਹਾਡੇ ਇਮੀਡੀਏਟ ਰਿਲੇਟਿਵ ਹੀ ਹੁੰਦੇ ਨੇ, ਉਹ ਕਜ਼ਨ ਹੋਣ, ਕੋਈ ਹੋਰ ਹੋਣ। ਸੋ ਇਹ ਇੱਕ ਵੱਖਰਾ ਵਿਸ਼ਾ, ਪਰ ਮੈਂ ਹਮੇਸ਼ਾ ਇਹ ਕਹਿੰਦਾ ਹੈ ਵੀ ਇਹ ਜਿਹੜਾ ਪਾਸਟ ਹੈ, ਮਾਜ਼ੀ ਹੈ, ਉਹ ਇੰਡੀਵਿਜੂਅਲ ਦੀ ਜਿਹੜੀ ਮਾਨਸਿਕਤਾ ਹੈ, ਜਿਹੜੀ ਉਸ ਦੀ ਜ਼ਹਿਨੀਅਤ ਹੈ, ਜਿਹੜਾ ਉਸ ਦਾ ਨਫਸੀਆਤੀ ਐਂਗਲ ਹੈ, ਉਹਨੂੰ ਵੀ ਪ੍ਰਭਾਵਿਤ ਕਰਦੀ ਹੈ। ਤੇ ਜਦੋਂ ਕਿਸੇ ਮਾਸ਼ਰੇ ਦੇ ਵਿੱਚ, ਕਿਸੇ ਸੁਸਾਇਟੀ ਦੇ ਵਿੱਚ ਇੱਕ ਕਲੈਕਟਿਵ ਕੈਲਸਨੈਸ ਆਉਂਦੀ ਹੈ, ਸਾਂਝੇ ਤੌਰ ਦੇ ਉੱਤੇ ਇੱਕ ਜ਼ਾਲਮਾਨਾ ਮਾਸ਼ਰਾ ਬਣ ਜਾਂਦਾ ਹੈ, ਜਿੱਥੇ ਤੁਹਾਡੀਆਂ ਅੱਖਾਂ ਦੇ ਵਿੱਚ ਕੰਪੈਸ਼ਨ ਨਾਂ ਦੀ, ਦਇਆ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ ਔਰ ਤੁਹਾਨੂੰ ਚਾਰ ਚਫੇਰਾ ਲੱਗ ਰਿਹਾ ਹੁੰਦਾ ਹੈ ਕਿ ਵੀ ਤੁਸੀਂ ਬੇਸ਼ੱਕ ਬੇਗੁਨਾਹ ਹੋ, ਪਰ ਕੁਛ ਐਸਾ ਹੈ ਜਿਹੜਾ ਕਿ ਕਿਸੇ ਦੇ ਅੰਦਰ ਕੋਈ ਨਾ ਕੋਈ ਦਇਆ ਭਾਵਨਾ ਜਾਂ ਰਹਿਮ ਦੀ ਭਾਵਨਾ ਜਾਂ ਕੰਪੈਸ਼ਨ ਹੈ। ਲੇਕਿਨ ਬਹੁਤ ਵਾਰ ਉਹ ਦੌਰ, ਅਸੀਂ ਜੇ 47 ਦੀ ਗੱਲ ਕਰੀਏ, ਸਾਡੇ ਪੇਰੈਂਟਸ ਦੀ ਜਨਰੇਸ਼ਨ ਨੇ ਉਹ ਜਿਹੜਾ ਜ਼ੁਲਮ ਹੈ ਉਹ ਦੇਖਿਆ ਕਿ ਕਿਵੇਂ ਮਾਸ਼ਰਾ ਜਿਹੜਾ ਹੈ ਬਿਲਕੁਲ ਜਿਵੇਂ ਉਹ ਠੰਡਾ ਹੋ ਗਿਆ ਹੋਏ, ਜੋ ਕੁਛ ਵੀ ਆਲੇ ਦੁਆਲੇ ਚੱਲ ਰਿਹਾ ਸੀ, ਮੌਤ ਦਾ ਨਾਚ ਵੀ, ਰੇਪ ਵੀ, ਲੁੱਟਮਾਰ ਵੀ, ਔਰ ਜਿਸ ਲੈਵਲ ਦਾ ਜ਼ੁਲਮ ਉਸ ਦੌਰ ਦੇ ਵਿੱਚ ਹੋਇਆ, ਕਿਉਂਕਿ ਉਦੋਂ ਅਜੇ ਅਸਲਾ ਤਾਂ ਇਵੇਂ ਨਹੀਂ ਸੀ ਜਿਹੜੇ ਜਦੋਂ ਅਸੀਂ 10 ਤੋਂ 15 ਲੱਖ ਮੌਤਾਂ ਦੀ ਗੱਲ ਕਰਦੇ ਹਾਂ ਸਿਵਲ ਵਾਰ ਦੇ ਵਿੱਚ, ਉਹ ਦਾਤੀਆਂ ਨਾਲ, ਗੰਡਾਸਿਆਂ ਨਾਲ, ਤਲਵਾਰਾਂ ਨਾਲ ਵੱਢੇ ਗਏ ਲੋਕ ਸੀ, ਕਿਉਂਕਿ ਗੋਲੀ ਨਾਲ ਮਾਰਨਾ ਫਿਰ ਵੀ ਤੁਸੀਂ ਮਾਰ ਕੇ ਨਿਕਲ ਜਾਂਦੇ ਹੋ। ਸੋ ਉਹ ਕਿਸ ਲੈਵਲ ਦੀ ਕੈਲਸਨੈਸ ਹੋਏਗੀ ਔਰ ਉਸ ਕੈਲਸਨੈਸ ਤੱਕ ਪਹੁੰਚਣ ਲਈ ਪਹਿਲਾਂ ਕਿਸ ਲੈਵਲ ਦੀ ਨਫ਼ਰਤ ਪ੍ਰਚਾਰੀ ਗਈ ਹੋਏਗੀ। ਕਿਉਂਕਿ ਬਹੁਤ ਵਾਰ ਜਦੋਂ ਕੋਈ ਮਰਡਰ ਹੁੰਦੇ ਨੇ, ਨਿਊਜ਼ੀਲੈਂਡ 'ਚ ਪਿਛਲੇ ਦਿਨਾਂ 'ਚ ਇੱਕ ਇਸ ਕਿਸਮ ਦੀ ਖਬਰ ਸੀ ਜਿਹਦੇ 'ਚ ਕਿ ਇਹ ਹੁੰਦਾ ਹੈ ਕਿ ਵੀ ਕਿਸੇ ਨੇ ਬਦਲਾ ਭਾਵਨਾ ਦੇ ਵਿੱਚ ਕਿਸੇ ਦੇ ਪਿਆਰ ਨੂੰ ਠੁਕਰਾ ਦਿੱਤਾ ਜਾਂ ਕਿਸੇ ਨੂੰ ਨੈਗੇਟ ਕਰ ਦਿੱਤਾ, ਉਹ ਫਿਰ ਜਦੋਂ ਮਰਡਰ ਵੀ ਕਰਦਾ ਹੈ ਤਾਂ ਬਾਰ-ਬਾਰ ਉਸ ਦੇ ਉੱਤੇ ਜਦੋਂ ਸਟ੍ਰਾਈਕ ਕਰਦਾ ਹੈ ਤੇ ਇਨਵੈਸਟੀਗੇਟਰ ਦੇਖਦੇ ਨੇ ਕਿ ਵੀ ਇਸ ਦੇ ਪਿੱਛੇ
ਕਿਤੇ ਨਾ ਕਿਤੇ ਨਫ਼ਰਤ ਹੈ ਬਿਲਕੁਲ। ਕਿ ਵੀ ਮਰਨ ਤੋਂ ਬਾਅਦ ਵੀ ਉਹ ਮਾਰਦਾ ਚਲਾ ਗਿਆ। ਹੁਣ ਇਵੇਂ ਹੀ ਮਾਸ਼ਰਿਆਂ ਦੇ ਵਿੱਚ ਵੀ ਹੁੰਦਾ ਹੈ, ਕਿਉਂਕਿ ਜਿਹੜਾ ਸਮਾਜ ਹੈ ਜਾਂ ਆਲਾ ਦੁਆਲਾ ਉਹ ਇੰਡੀਵਿਜੂਅਲਸ ਹੀ ਮੁੜ ਕੇ ਬਣਾਉਂਦੇ ਨੇ। ਔਰ ਜਦੋਂ ਸਮਾਜ ਦੇ ਵਿੱਚ ਇਸ ਕਦਰ ਇਹ ਭੇਦਭਾਵ ਮਿਟ ਜਾਏ ਕਿ ਭਾਈ ਅਸੀਂ ਬਿਲਕੁਲ ਇਹ ਵਿਰੋਧ ਹੈ ਔਰ ਇਹਨਾਂ ਦੀ ਹਰ ਚੀਜ਼ ਡਿਸਟਰੋਏ ਕਰਨ ਦੀ ਕਾਬਲ ਹੈ, ਉਹ ਇਹਨਾਂ ਨੂੰ ਮਾਰਨਾ ਵੀ ਜਾਇਜ਼ ਹੈ, ਇਹਨਾਂ ਦੀਆਂ ਔਰਤਾਂ ਵੀ ਲੁੱਟ ਦਾ ਮਾਲ ਨੇ ਔਰ ਇਹਨਾਂ ਦੇ ਉੱਤੇ ਕੋਈ ਦਇਆ ਜਾਂ ਕੋਈ ਨਹੀਂ ਹੈ, ਫਿਰ ਬੱਚਾ ਬੁੱਢਾ ਔਰਤ ਕੁਛ ਨਹੀਂ ਦੇਖਿਆ ਜਾਂਦਾ। ਸਾਡੇ ਧਰਤੀ ਦੇ ਉਸ ਖਿੱਤੇ ਨੇ ਉਸ ਪਾਗਲਪਨ ਨੂੰ ਦੇਖਿਆ 47 ਦੇ ਦੌਰ, ਜਿਸ ਦਾ ਜਿਹੜਾ ਸ਼ਿਕਾਰ ਵੱਡੇ ਹਿੱਸੇ ਦੇ ਵਿੱਚ ਸਾਡਾ ਪੰਜਾਬ ਹੋਇਆ, ਪਾਟਲੀ ਬੰਗਾਲ ਹੋਇਆ। ਹੁਣ ਸਿੱਖ ਕੌਮ ਦੇ ਹਵਾਲੇ ਨਾਲ ਗੱਲ ਕਰੀਏ ਜਾਂ ਦੇਖੀਏ ਤੇ ਉਹ ਆਲਰੇਡੀ 47 ਦੇ ਵਿੱਚ ਉਸ ਦੌਰ ਦਾ ਸ਼ਿਕਾਰ ਹੋ ਕੇ ਨਿਕਲੇ, 40% ਪਨਾਹਗੀਰ ਬਣੇ, ਇੱਧਰ ਆ ਕੇ ਰੁਕੇ ਤੇ 37 ਸਾਲ ਬਾਅਦ ਉਹਨਾਂ ਦੇ ਉੱਤੇ ਫਿਰ ਜੇ ਜੂਨ 84 ਦੀ ਅੱਜ ਮੈਂ ਗੱਲ ਨਹੀਂ ਕਰਾਂਗਾ ਵੇਰਵੇ 'ਚ, ਕਿਉਂਕਿ ਜਿਸ ਮਣੀਪੁਰ ਦੇ ਵਿੱਚ ਉਹ ਬੇਕਾਬੂ ਮਾਈਟਸ ਉਹਨਾਂ ਦੀ ਹਿੰਦੂਆਂ ਦੀ ਹਿੰਦੂ ਤਵੀਆਂ ਦੀ ਭੀੜ ਜਿਨ੍ਹਾਂ ਸੈਂਕੜਿਆਂ ਦੀ ਗਿਣਤੀ 'ਚ ਲੋਕਾਂ ਨੇ 2 ਕੁੱਕੀ ਈਸਾਈ ਔਰਤਾਂ ਜਿਨ੍ਹਾਂ ਨੂੰ ਜਿਹੜਾ ਉਹਨਾਂ ਦੇ ਕੱਪੜੇ ਲਾਏ ਔਰ ਉਹਨਾਂ ਨੂੰ ਨੇਕਡ ਜਿਹੜਾ ਹੈ ਉਹ ਪੈਰੇਡ ਕਰਾਈ ਔਰ ਉਹਨਾਂ ਦੇ ਨਾਲ ਜ਼ਬਰ ਜਨਾਹ ਕੀਤਾ ਔਰ ਉਹ ਕਿਸ ਕਿਸਮ ਦਾ ਹੁਣ ਤਾਂ ਉਹ YouTube ਨੇ ਉਹਨੂੰ ਡਿਲੀਟ ਕੀਤਾ ਲੇਕਿਨ ਪਿਛਲੇ ਦਿਨਾਂ 'ਚ ਉਸ ਔਰ ਇਹ ਨਹੀਂ ਹੈ ਵੀ ਉਹ 2 ਦਿਨ ਪਹਿਲਾਂ ਹੀ ਵਾਪਰ ਰਹੀ ਘਟਨਾ, ਇਹ 2 ਮਹੀਨੇ ਪਹਿਲਾਂ ਦੀ ਵਾਪਰੀ ਹੋਈ ਘਟਨਾ, ਮਈ ਮਹੀਨੇ ਦੀ। ਲੇਕਿਨ ਜਦੋਂ ਹਾਕਮਾਂ ਨੇ ਇਹ ਮਿੱਥਿਆ ਹੋਏ ਕਿ ਕਿਸੇ ਨੂੰ ਸਜ਼ਾ ਦੇਣ ਦੇ ਲਈ, ਖੌਫ ਜਾਂ ਡਰ ਪੈਦਾ ਕਰਨ ਦੇ ਲਈ ਕਿਸੇ ਹੱਦ ਤੱਕ ਵੀ ਜਾਣਾ ਔਰ ਉਸ 'ਚ ਫਿਰ ਕੌਣ ਜਿਹੜਾ ਕਿਸੇ ਦੀ ਪੁਕਾਰ ਸੁਣਦਾ। ਹੁਣ ਉਹੀ ਮਣੀਪੁਰ ਸਟੇਟ ਹੈ ਜਿੱਥੇ ਬੀਜੇਪੀ ਦੀ ਹਕੂਮਤ ਹੈ, ਸੋਰੇਨ ਸਿੰਘ ਉਹਨਾਂ ਦਾ ਚੀਫ ਮਿਨਿਸਟਰ ਹੈ। ਦਿੱਲੀ ਦੇ ਵਿੱਚ ਮੋਦੀ, ਅਮਿਤ ਸ਼ਾਹ, ਅਜੀਤ ਡੋਭਾਲ, ਇਹ ਜਿਹੜੀ ਹੈ ਜ਼ਾਲਮ ਤਿਕੜੀ ਹੈ ਔਰ ਇਹਨਾਂ ਦਾ ਤੌਰ ਤਰੀਕਾ ਜਿਸ ਅੰਦਾਜ਼ ਦੇ ਵਿੱਚ ਇਹਨਾਂ ਨੇ ਹਿੰਦੂਤਵਾਦੀ ਆਈਡੀਓਲੋਜੀ ਨੂੰ ਜਦੋਂ ਨਾਜ਼ੀਜ਼ਮ 'ਚੋਂ ਮੋਟੀਵੇਸ਼ਨ ਲਈ, ਇਹੀ ਇਹਨਾਂ ਨੇ ਕਿਹਾ ਜੀ ਕਿ ਘੱਟ ਗਿਣਤੀਆਂ ਦੇ ਨਾਲ ਡੀਲ ਕਰਨ ਦਾ ਹੱਲ ਉਹੀ ਹੈ ਜੋ ਨਾਜ਼ੀਆਂ ਨੇ ਯਹੂਦੀਆਂ, ਜਿਪਸੀਆਂ ਜਾਂ ਦੂਸਰਿਆਂ ਦੇ ਨਾਲ ਕੀਤਾ। ਸੋ ਇੱਕ ਗੱਲ ਕਿ ਕਿਵੇਂ ਫਿਰ ਸਟੇਟ ਦੀ ਮਸ਼ੀਨਰੀ ਨੂੰ ਇਸਤੇਮਾਲ ਕਰਕੇ ਇਸ ਕਿਸਮ ਦਾ ਪਾਰਟ ਜਿਹੜਾ ਉਹ ਸਾਰਿਆ ਗਿਆ ਔਰ 3 ਹੀ ਵੱਡੀਆਂ ਘੱਟ ਗਿਣਤੀਆਂ ਇਹਦਾ ਔਰ ਇਸ ਦਾ ਪ੍ਰਭਾਵ ਅਸੀਂ ਉਹਨਾਂ ਦੇ ਜੇ ਆਪਣੇ ਹਿੰਦੂਤਵੀ ਮਾਸ਼ਰੇ ਦੇ ਉੱਤੇ ਦੇਖੀਏ ਤੇ ਉਹ ਯੂਪੀ, ਦਿੱਲੀ, ਜੇ ਦਿੱਲੀ ਅੱਜ ਰੇਪ ਕੈਪੀਟਲ ਆਫ ਦਾ ਵਰਲਡ ਹੈ, ਜਾਣੀ ਜਾਂਦੀ ਹੈ ਔਰ ਕੋਈ ਦਿਨ ਐਸਾ ਨਹੀਂ ਹੈ ਕਿ ਜਿੱਦਾਂ ਇਹ ਨਾ ਹੋਏ ਜੀ ਫਲਾਣੀ ਥਾਂ ਰਾਜਸਥਾਨ ਦੇ ਵਿੱਚ ਇੱਕ ਗੋਰੀ ਟੂਰਿਸਟ ਨਾਲ ਕੀ ਹੋਇਆ ਜਾਂ ਹਾਥਰਸ ਦੇ ਵਿੱਚ ਪਹਿਲਾਂ ਕੀ ਹੋਇਆ ਜਾਂ ਗੁਜਰਾਤ ਦੇ ਫਲਾਣੀ ਥਾਂ ਤੇ ਦਲਿਤ ਬੱਚੀ ਨਾਲ ਕੀ ਹੋਇਆ। ਲੇਕਿਨ ਕਿਉਂਕਿ ਸਾਰਾ ਮਾਸ਼ਰਾ, ਸਾਰਾ ਆਲਾ ਦੁਆਲਾ ਇੰਨਾ ਕੁ ਡੀਸੈਂਸਿਟਾਈਜ਼ ਹੈ, ਇਹ ਵੱਖਰੀ ਕਹਾਣੀ ਹੈ ਕਿ ਵੀ ਇਹ ਜਿਹੜੀ ਅੱਗ ਗਵਾਂਢੀ ਦੇ ਜਦੋਂ ਘਰ ਲੱਗੀ ਹੁੰਦੀ ਹੈ ਔਰ ਉਹ ਬਸੰਤਰ ਨਜ਼ਰ ਆਉਂਦੀ ਹੈ, ਪਰ ਉਹੀ ਅੱਗ ਜਦੋਂ ਤੁਹਾਡੇ ਘਰ 'ਚ ਵੀ ਲੱਗਣੀ ਹੈ ਉਦੋਂ ਤੁਹਾਨੂੰ ਨਜ਼ਰ ਆਏਗਾ ਵੀ ਇਹ ਬਸੰਤਰ ਨਹੀਂ, ਅੱਗ ਹੀ ਹੁੰਦੀ ਹੈ। ਲੇਕਿਨ ਇਸ ਨੂੰ 47 ਤੋਂ ਬਾਅਦ ਉਹ ਦੌਰ ਤਾਂ ਇੱਕ ਆਪਣੀ ਕਿਸਮ ਦਾ ਜਿਹਦੇ 'ਚ ਕਿਹਨੇ ਕੀ ਰੋਲ ਅਦਾ ਕੀਤਾ ਇੱਕ ਵੱਖਰਾ ਵਿਸ਼ਾ। ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਕੁੱਲ ਦੁਨੀਆ ਦੇ ਸਾਹਮਣੇ ਨਵੰਬਰ 84 ਦੇ ਪਹਿਲੇ ਹਫਤੇ, ਪਹਿਲੇ 4-5 ਦਿਨ ਦਿੱਲੀ, ਕਾਨਪੁਰ, ਬੁਕਾਰੋ, ਭਾਰਤ ਭਰ ਦੇ ਵਿੱਚ ਜੋ ਖੂਨ ਦਾ ਨੰਗਾ ਨਾਚ ਦਰਿੰਦਿਆਂ ਵੱਲੋਂ ਖੇਡਿਆ ਗਿਆ ਸਰਕਾਰ ਦੀ ਸਰਪ੍ਰਸਤੀ ਥੱਲੇ। ਪਰ ਉਹ ਪੀਰੀਅਡ ਸੀ ਕਿ ਇੰਦਰਾ ਗਾਂਧੀ ਨੂੰ ਅਜੇ ਫੂਕਣਾ ਸੀ ਤੇ ਦਿੱਲੀ ਦੇ ਵਿੱਚ ਸਾਰੇ ਹੀ ਹੈਡ ਆਫ ਦਾ ਸਟੇਟਸ ਜਿਹੜੇ ਨੇ ਉਹ ਵਾਰੋ ਵਾਰੀ ਉਤਰ ਰਹੇ ਸੀ ਏਅਰਪੋਰਟਾਂ ਦੇ ਉੱਤੇ ਉਹਦੀ ਕ੍ਰਿਮੇਸ਼ਨ ਦੇ ਲਈ। ਔਰ ਕੱਲੀ ਦਿੱਲੀ ਦੇ ਵਿੱਚ ਇੱਕ ਅੰਦਾਜ਼ੇ ਮੁਤਾਬਕ 6000 ਤੋਂ 10000 ਤੱਕ ਸਿੱਖਾਂ ਨੂੰ ਗਲਾਂ 'ਚ ਟਾਇਰ ਪਾ ਕੇ ਸਾੜਿਆ ਜਾਂਦਾ। ਪਰ ਸਭ ਤੋਂ ਵਰਸਟ ਇਸ ਤਰੀਕੇ ਦੇ ਨਾਲ ਹਜ਼ਾਰਾਂ ਸਿੱਖ ਔਰਤਾਂ ਦੇ ਨਾਲ ਉਹੀ ਜੋ ਅੱਜ ਮਣੀਪੁਰ ਵਾਲੀ ਇਹ ਵੀਡੀਓ ਨੇ ਦੁਨੀਆ ਭਰ ਦੇ ਵਿੱਚ ਜੋ ਇਸ ਵੇਲੇ ਵਰਤਾਂਤ ਸਿਰਜਿਆ ਔਰ ਮੋਦੀ ਖਲੋ ਕੇ ਪਾਰਲੀਮੈਂਟ ਜਿਹੜਾ 2 ਮਹੀਨੇ ਤੋਂ ਜਿਹਦੇ ਮੂੰਹ 'ਚੋਂ ਨਾ ਕਦੇ ਅਡਾਨੀ ਦਾ ਨਾਂ ਨਿਕਲਿਆ, ਨਾ ਚੀਨ ਵੱਲੋਂ ਜ਼ਮੀਨ ਹਥਿਆਣ ਦਾ ਨਾਂ ਨਿਕਲਿਆ, ਨਾ ਮਣੀਪੁਰ ਨਿਕਲ ਰਿਹਾ ਸੀ। ਅੱਜ ਕਿਉਂਕਿ ਇਸ ਲੈਵਲ ਤੱਕ ਗੱਲ ਪਹੁੰਚ ਗਈ
ਕਿ ਈਵਨ ਭਾਰਤੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਚੰਦਰਚੂੜ ਨੇ ਉਹਨਾਂ ਦੇ ਅਟਾਰਨੀ ਜਨਰਲ ਨੂੰ ਬੁਲਾ ਕੇ ਕਿਹਾ ਕਿ ਵੀ ਇਹ ਕੀ ਹੋ ਰਿਹਾ, ਇਹਦੇ ਤੇ ਐਕਸ਼ਨ ਲਓ, ਅਦਰਵਾਈਜ਼ ਸਾਨੂੰ ਐਕਸ਼ਨ ਲੈਣਾ ਪਏਗਾ। BBC ਦੀ ਫੁੱਲ 3 ਪੇਜ ਦੀ ਸਟੋਰੀ, ਮਨੀਪੁਰ ਇੰਡੀਆ ਆਊਟਰੇਜ ਆਫਟਰ ਵਿਮਨ ਪੈਰੇਡਡ ਨੇਕਡ ਇਨ ਵਾਇਲੈਂਸ ਹਿਟ ਸਟੇਟ। ਔਰ 4 ਚੁਫੇਰੇ ਜਿਹੜਾ ਇਸ ਦਾ ਜਦੋਂ ਰੌਲਾ ਪਿਆ ਤੇ ਅੱਜ ਮੋਦੀ ਨੇ 44-45 ਸੈਕਿੰਡ ਦੀ ਆਪਣੀ ਉਸ ਦੇ ਵਿੱਚ ਕਿ ਭਾਰਤ ਨੂੰ ਸ਼ਰਮਿੰਦਾ ਕਰਤਾ ਹੈ, ਫਲਾਣੇ ਨੂੰ ਕਰ ਦਿੱਤਾ ਹੈ। ਹਾਲਾਂਕਿ ਇਹ ਸਭ ਇਹਨਾਂ ਦੀ ਉਸ ਗੇਮ ਪਲਾਨ ਦਾ ਹਿੱਸਾ ਹੈ ਜੋ ਨਵੰਬਰ 84 ਦੇ ਵਿੱਚ ਸਿੱਖਾਂ ਦੇ ਨਾਲ ਹੋਇਆ। ਸਿੱਖ ਔਰਤਾਂ ਨੂੰ ਜਿਵੇਂ ਬੇਪਤ ਕੀਤਾ ਗਿਆ ਔਰ ਕਿਵੇਂ ਉਹਨਾਂ ਦੀਆਂ ਅੱਖਾਂ ਸਾਹਮਣੇ ਜਦੋਂ ਕਿ ਉਹਨਾਂ ਦੇ ਭਰਾਵਾਂ, ਉਹਨਾਂ ਦੇ ਪੁੱਤਰਾਂ, ਉਹਨਾਂ ਦੇ ਪਤੀਆਂ, 3 ਜਨਰੇਸ਼ਨਾਂ ਜਿਨ੍ਹਾਂ ਨੂੰ ਮਾਰ ਮੁਕਾਇਆ ਗਿਆ, ਪਰ ਉਹਨਾਂ ਦੀਆਂ ਅੱਖਾਂ ਸਾਹਮਣੇ ਉਹਨਾਂ ਦੇ ਨਾਲ ਭੀੜਾਂ ਵੱਲੋਂ ਜਬਰ ਜਨਾਹ ਕੀਤਾ ਗਿਆ। ਔਰ ਭਾਰਤ ਭਰ ਦੇ ਵਿੱਚ ਹਿੰਦੂ ਤਵੀਆਂ ਵੱਲੋਂ ਇੱਕ ਜਸ਼ਨ ਦਾ ਮਾਹੌਲ ਸੀ, ਇਹ ਕਹਿ ਕੇ ਕਿ ਆਹ ਹੁਣ ਸਿੱਖਾਂ ਨੂੰ ਅਸੀਂ ਸਬਕ ਸਿਖਾ ਦਿੱਤਾ ਹੈ, ਯਾਦ ਕਰੇਗਾ ਖਾਲਸਾ, ਇਹਨਾਂ ਨੂੰ ਐਸਾ ਸਬਕ ਸਿਖਾਇਆ। ਲੇਕਿਨ ਜਿਵੇਂ ਮੈਂ ਕਿਹਾ ਕਿ ਕਦੇ ਵੀ ਜਿਹੜਾ ਮਾਜ਼ੀ ਜਾਂ ਭੂਤਕਾਲ ਕਹਿੰਦੇ ਆ ਅਸੀਂ, ਭੂਤ ਕਿਤੇ ਜਾਂਦੇ ਨਹੀਂ ਹੈ। ਜਿਵੇਂ ਮਾਜ਼ੀ ਦਾ ਇੰਪੈਕਟ ਪਾਸਟ ਤੁਹਾਨੂੰ ਹਮੇਸ਼ਾ ਹੌਂਟ ਕਰਦਾ ਹੈ। ਇਹ ਠੀਕ ਹੈ ਕਿ ਉਦੋਂ ਇਹਨਾਂ ਨੂੰ ਇਹ ਲੱਗਦਾ ਸੀ ਕਿ ਭਾਈ ਸਿੱਖ ਜਿਹੜੇ ਨੇ ਉਹ ਬਿਲਕੁਲ ਵਲਨਰੇਬਲ ਨੇ, ਔਰ ਇਹੋ ਜਿਹਾ ਕਰਮ ਕਰਕੇ ਵੀ ਰਾਜੀਵ ਗਾਂਧੀ ਦਿੱਲੀ ਦੇ ਰਾਮਲੀਲਾ ਗਰਾਊਂਡ 'ਚ ਖਲੋ ਕੇ ਇਹ ਕਹਿਣ ਦੀ ਜੁਰਤ ਕਰ ਰਿਹਾ ਸੀ कि जब कोई बड़ा वृक्ष गिरता है तो धरती कांपती है, ਉਹਦੀ ਜਸਟੀਫਿਕੇਸ਼ਨ। ਔਰ 39 ਸਾਲ ਬੀਤਣ ਬਾਅਦ ਵੀ ਜਦੋਂ ਅਸੀਂ ਜਸਟਿਸ ਦੀ ਗੱਲ ਕਰਦੇ ਹਾਂ, ਲੋਅਰ ਕੋਰਟਸ ਤੋਂ ਸੁਪਰੀਮ ਕੋਰਟ ਤੱਕ ਕਿੰਨੇ ਕਮਿਸ਼ਨ, ਮਿਸ਼ਰਾ ਕਮਿਸ਼ਨ ਤੋਂ ਲੈ ਕੇ ਨਾਨਾਵਤੀ ਕਮਿਸ਼ਨ ਤੱਕ, ਕਿੰਨੇ ਚੀਫ ਮਿਨਿਸਟਰ ਰਾਜੀਵ ਗਾਂਧੀ ਤੋਂ ਬਾਅਦ VP ਸਿੰਘ ਤੋਂ ਲੈ ਕੇ ਅੱਜ ਨਰਿੰਦਰ ਮੋਦੀ ਤੱਕ। ਲੇਕਿਨ ਕਿਉਂਕਿ ਮਕਸਦ ਹੀ ਸਬਕ ਸਿਖਾਉਣਾ ਸੀ, ਔਰ 39 ਸਾਲਾਂ ਬਾਅਦ ਵੀ ਬਹੁਤ ਸਾਰੇ ਜਿਹੜੀਆਂ ਵਿਚਾਰੀਆਂ ਉਸ ਜਬਰ ਜਨਾਹ ਦਾ ਸ਼ਿਕਾਰ ਹੋਈਆਂ, ਕੋਈ ਤੁਰ ਗਈਆਂ, ਕੋਈ ਤੁਰਨ ਦੇ ਕੰਢੇ ਨੇ, ਗਵਾਹੀਆਂ ਖਤਮ ਹੋ ਗਈਆਂ, ਅਦਾਲਤਾਂ 'ਚੋਂ ਕੋਈ ਇਨਸਾਫ ਤਾਂ ਕੀ ਨਿਕਲਣਾ ਸੀ। ਪਰ ਲਗਾਤਾਰਤਾ ਨਾਲ ਹੁਣ ਵੀ ਜਦੋਂ ਪੰਜਾਬ ਦੇ ਵਿੱਚ ਸਿੱਖ ਆਪਣੀ ਹੱਕੀ ਮੰਗਾਂ ਦੀ ਗੱਲ ਕਰਦੇ ਨੇ ਤਾਂ ਫਿਰ ਉਹਨਾਂ ਨੂੰ ਕਿਹਾ ਜਾਂਦਾ ਹੈ कि आपको नवंबर 84 भूल गया है क्या, वे फिर याद करवा देंगे, फिर दोहरा देंगे, इस बार तो नवंबर 84 से भी बदतर होगा। सो ये ਜਿਹੜਾ ਵਰਤਾਰਾ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਮਨੀਪੁਰ ਦੀ ਘਟਨਾ ਸ਼ੇਮਫੁਲ, ਕੰਡੈਮਨੇਬਲ, ਇਸ ਦੇ ਉੱਤੇ ਆਲਰੇਡੀ ਜੋ ਮਨੀਪੁਰ 'ਚ ਚੱਲ ਰਿਹਾ, ਜਿਵੇਂ ਤੁਸੀਂ ਕਿਹਾ, ਸੈਂਕੜਿਆਂ ਮਾਰੇ ਗਏ ਨੇ, ਲੱਖਾਂ ਬੇਘਰ ਨੇ। ਔਰ ਜਿਹੜੀ ਫਿਗਰ ਪਹਿਲਾਂ 270 ਚਰਚਾਂ ਦੀ ਸੀ, ਅੱਜ ਹੀ ਕਰਨ ਥਾਪੜ ਦੇ ਨਾਲ ਮਿਜ਼ੋਰਮ ਦਾ ਪ੍ਰੋਮੀਨੈਂਟ ਬੰਦਾ ਜਿਹੜਾ ਕੱਲ ਤੱਕ BJP ਦਾ ਵਾਈਸ ਪ੍ਰੈਜ਼ੀਡੈਂਟ ਸੀ, ਜਿਹਨੇ ਰਿਜ਼ਾਈਨ ਕੀਤਾ ਇਨ ਪ੍ਰੋਟੈਸਟ, ਉਹਨੇ 400 ਤੋਂ ਜ਼ਿਆਦਾ ਚਰਚ ਸਾੜਨ ਦੀ ਫਿਗਰ ਦਿੱਤੀ ਹੈ। ਔਰ ਇਸ ਦੇ ਉੱਤੇ ਯੂਰਪੀਅਨ ਪਾਰਲੀਮੈਂਟ 'ਚ ਵੀ ਡਿਬੇਟ ਹੋਈ। ਲੇਕਿਨ ਕਿਉਂਕਿ ਮਕਸਦ ਹੀ ਐਥਨਿਕ ਕਲੀਨਜ਼ਿੰਗ ਹੈ, ਈਸਾਈਆਂ ਨੂੰ ਨਿਸ਼ਾਨਾ ਬਣਾਇਆ ਗਿਆ। ਔਰ ਜਿਵੇਂ ਅਸੀਂ ਨਵੰਬਰ 84 ਦੀ ਗੱਲ ਕੀਤੀ, ਜੇ ਨਵੰਬਰ 84 ਦੇ ਲਈ ਜ਼ਿੰਮੇਵਾਰ ਨੋ ਮੈਟਰ ਰਾਜੀਵ ਗਾਂਧੀ ਜਾਂ ਹੋਰ ਕੌਣ ਪਾਵਰਫੁਲ, ਸਜਨ ਕੁਮਾਰ, ਜਗਦੀਸ਼ ਟਾਈਟਲਰ, ਦੂਜੇ ਤੀਜੇ, ਜੇ ਸਟੇਟ ਆਪਣੀ ਜ਼ਿੰਮੇਵਾਰੀ ਸਮਝਦੀ, ਹਾਕਮ ਜ਼ਾਲਮ ਹੋ ਸਕਦੇ ਨੇ, ਉਹਨਾਂ ਦੇ ਲਈ ਵੋਟ ਪੋਲਿਟਿਕਸ ਹੋ ਸਕਦੀ ਹੈ, ਪਰ ਮੀਡੀਆ, ਅਦਾਲਤਾਂ, ਜੁਡੀਸ਼ਰੀ ਜੇ ਉਹ ਜਸਟਿਸ ਦਿੱਤਾ ਹੁੰਦਾ ਤੇ ਫਿਰ 2002 'ਚ ਗੁਜਰਾਤ ਦੇ ਵਿੱਚ ਮੁਸਲਮਾਨਾਂ ਦੀ ਨਸਲਕੁਸ਼ੀ ਨਹੀਂ ਸੀ ਹੋਣੀ। ਔਰ 2002 ਨੂੰ ਬੀਤਿਆਂ 21 ਵਰੇ ਬੀਤ ਗਏ, ਉਹੀ ਪਾਰਟ। ਔਰ ਜੇ ਅਸੀਂ ਦੇਖਦੇ ਹਾਂ ਕਿ ਜੇ ਨਵੰਬਰ 84 ਵਾਲਿਆਂ ਨੂੰ ਵਜ਼ੀਰੀਆਂ ਦਿੱਤੀਆਂ ਰਾਜੀਵ ਗਾਂਧੀ ਨੇ, ਔਰ ਅੱਜ ਤੱਕ ਵੀ ਸਜਨ ਕੁਮਾਰ ਔਰ ਦੂਸਰਾ ਜਿਹੜਾ ਉਹ ਜਗਦੀਸ਼ ਟਾਈਟਲਰ ਔਰ ਫਲਾਣੇ ਟਮਕੇ ਕਿਤੇ ਨਾ ਕਿਤੇ ਫਿਰ ਵੀ ਸਰਵਾਈਵ ਕਰਦੇ ਨੇ ਕਾਂਗਰਸ 'ਚ, ਤੇ 2002 'ਚ ਹਜ਼ਾਰਾਂ ਮੁਸਲਮਾਨਾਂ ਦੀ ਨਸਲਕੁਸ਼ੀ, ਹਜ਼ਾਰਾਂ ਮੁਸਲਮਾਨ ਔਰਤਾਂ ਦੇ ਨਾਲ ਜ਼ਬਰ ਜਨਾਹ 'ਚੋਂ ਇਹ ਕਾਤਲ ਮੋਦੀ ਹਿੰਦੂ ਹਿਰਦੇ ਸਮਰਾਟ ਬਣ ਕੇ ਉੱਭਰਦੇ। ਸੋ ਜੇ ਨਵੰਬਰ 84 ਨੂੰ ਗਲੋਰੀਫਾਈ ਕੀਤਾ ਗਿਆ ਵੋਟਾਂ ਲੈਣ ਦੇ ਲਈ ਰਾਜੀਵ ਗਾਂਧੀ ਵੱਲੋਂ, ਤੇ ਫਿਰ 2002 ਨੂੰ ਗਲੋਰੀਫਾਈ ਕੀਤਾ ਮੋਦੀ ਨੇ ਖੁਦ ਪਾਵਰ ਹਥਿਆਉਣ ਦੇ ਲਈ BJP ਨੇ। ਔਰ ਇਹ ਨਹੀਂ ਹੈ ਕਿ ਵੀ ਇਕੱਲਾ ਸਜ਼ਾਵਾਂ ਨਹੀਂ ਦਿੱਤੀਆਂ ਗਈਆਂ। ਬਿਲਕਿਸ ਬਾਨੋ ਕੇਸ ਸਾਡੇ ਸਾਹਮਣੇ ਕਿ ਜਿਹਦੇ 'ਚ ਉਸ ਵਿਚਾਰੀ ਦੇ ਟੱਬਰ ਦੇ 7-8 ਜੀ ਮਾਰੇ ਜਾਂਦੇ ਨੇ, ਛੋਟੀ ਬੱਚੀ ਵੀ, ਰੇਪ ਵੀ, ਔਰ ਉਹ ਜਿਹੜੇ ਕਾਤਲ ਨੇ
ਉਹਨਾਂ ਨੂੰ ਐਨ ਆਜ਼ਾਦੀ ਦਿਵਸ ਤੇ ਇੱਕ ਪਾਸੇ ਮੋਦੀ ਮਹਿਲਾ ਸਸ਼ਸਤਰੀਕਰਨ ਦੀ ਗੱਲ ਕਰ ਰਿਹਾ, ਉਹ ਵਾਕਆਊਟ ਕਰ ਰਹੇ ਨੇ ਔਰ ਉਹਨਾਂ ਨੂੰ ਜੇਲ੍ਹ ਚੋਂ ਛੱਡਿਆ ਜਾ ਰਿਹਾ ਔਰ ਉਹਨਾਂ ਦੇ ਫੁੱਲ ਮਾਲਾਵਾਂ ਜਿਹੜੇ ਨੇ ਉਹਨਾਂ ਨੂੰ ਹਾਰ ਪਾ ਕੇ ਉਹਨਾਂ ਨੂੰ ਆਨਰ ਕੀਤਾ ਜਾ ਰਿਹਾ। ਸੋ ਇਹੀ ਵਰਤਾਰਾ ਨਵੰਬਰ 84 ਨੇ 2002 ਨੂੰ ਜਨਮ ਦਿੱਤਾ ਤੇ ਜਦੋਂ 2002 ਨੂੰ ਇੰਨਾ ਗਲੋਰੀਫਾਈ ਕਰਕੇ ਉੱਥੋਂ ਤੱਕ ਪਹੁੰਚਾ ਦਿੱਤਾ ਹੈ ਕਿ ਅੱਜ ਜੋ ਕੁਝ ਮਨੀਪੁਰ ਦੇ ਵਿੱਚ ਹੋ ਰਿਹਾ, ਇਹ ਇਕੱਲਾ ਇਹ ਨਹੀਂ ਹੈ ਵੀ ਹੁਣੇ ਹੀ ਹੋਣਾ ਸ਼ੁਰੂ ਹੋਇਆ। ਉਸ ਤੋਂ ਪਹਿਲਾਂ ਮਨੀਪੁਰ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਿਵੇਂ ਸ਼ਰਮਿਲਾ ਨਾਂ ਦੀ ਬੀਬੀ ਜਿਹਨੇ ਕਿਵੇਂ ਕਿੰਨੀ ਦੇਰ ਭੁੱਖ ਹੜਤਾਲ ਰੱਖੀ। ਇਹੀ ਮਨੀਪੁਰ ਸਟੇਟ ਹੈ ਜਿਸ ਦੇ ਵਿੱਚ ਇਹਨਾਂ ਦੇ ਸਿਕਿਉਰਿਟੀ ਦਸਤੇ ਔਰਤਾਂ ਦੇ ਨਾਲ ਉਹਨਾਂ ਨੂੰ ਸਜ਼ਾ ਦੇਣ ਲਈ ਗੁਰਿਲਿਆਂ ਨੂੰ ਜ਼ਬਰ ਜਨਾਹ ਕਰਦੇ ਨੇ ਕਿ ਮਨੀਪੁਰ ਦੇ ਵਿੱਚ ਸੈਂਕੜਿਆਂ ਔਰਤਾਂ ਨੇ ਖੁਦ ਜਿਹੜਾ ਆਪਣੇ ਕੱਪੜੇ ਉਤਾਰ ਕੇ ਪ੍ਰੋਟੈਸਟ ਕੀਤਾ ਸੀ ਕਿ ਲਓ ਤੁਹਾਡੀ ਭੁੱਖ ਹੈ, ਤੁਸੀਂ ਜ਼ਬਰ ਜਨਾਹ ਦੀ ਲਓ, ਤੁਸੀਂ ਆਪਣੀ ਸੰਤੁਸ਼ਟੀ ਕਰ ਲਓ ਔਰ ਇਹ ਵਰਲਡ ਲੈਵਲ ਦੀ ਖਬਰ ਬਣੀ ਸੀ। ਪਰ ਅੱਜ ਤਾਂ ਬੀਜੇਪੀ ਦੀ ਹਕੂਮਤ ਹੈ, ਅਮਿਤ ਸ਼ਾਹ ਨੇ ਉੱਥੇ ਵਿਜ਼ਿਟ ਵੀ ਕੀਤਾ ਪਰ ਮਕਸਦ ਉਹਨਾਂ ਦਾ ਹੀ ਇਹ ਹੈ ਕਿ ਭਾਈ ਉਹਨਾਂ ਨੇ ਨਵੰਬਰ 84 ਦੀ ਨਸਲਕੁਸ਼ੀ ਸਿੱਖਾਂ ਦੇ ਨਾਲ ਵਾਪਰਦੀ ਹੈ, ਵਪਰਾਈ ਜਾਂਦੀ ਹੈ, ਬਿਲਕੁਲ 2002 ਦੀ ਮੁਸਲਮਾਨਾਂ ਦੇ ਨਾਲ ਗੁਜਰਾਤ ਦੇ ਵਿੱਚ ਔਰ ਹੁਣ ਨਾਰਥ ਈਸਟ ਮਨੀਪੁਰ ਦੇ ਕੁੱਕੀ ਕਬੀਲੇ ਦੇ ਈਸਾਈਆਂ ਦੇ ਨਾਲ। ਸੋ ਇਸ ਸਭ ਦੇ ਚੱਲਦਿਆਂ ਸੁਪਰੀਮ ਕੋਰਟ ਨੇ ਕੀ ਕਿਹਾ, ਨਾਲ ਦੀ ਨਾਲ ਚੀਫ ਮਿਨਿਸਟਰ ਨੇ ਕਿਹਾ ਜੀ ਹਾਂ ਪਛਾਣ ਕਰ ਲਈ ਗਈ ਹੈ, 4 ਬੰਦੇ ਫੜ ਲਏ ਗਏ ਨੇ, ਹੁਣ ਅੱਗੋਂ ਹੋਏਗਾ, ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ, ਫਲਾਣਾ ਉਹੀ ਰੂਟੀਨ ਜੋ ਤੁਸੀਂ ਦੇਖੋਗੇ। ਪਰ ਇਸ ਗੱਲ ਨੂੰ ਅਗੇਨ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਜਿਹੜੇ ਬੀਤੇ ਦੇ ਭੂਤ ਨੇ ਜੀ, ਘੋਸਟ ਆਫ ਦਾ ਪਾਸ, ਇਹਨਾਂ ਨੂੰ ਸੌਣ ਵੀ ਨਹੀਂ ਦੇਣਾ ਹੈ ਦਿੱਲੀ ਵਾਲਿਆਂ ਨੂੰ। ਔਰ ਇਹ ਇੰਡੀਆ ਜਿਹੜਾ ਕਿ ਇੱਕ ਫਰਾਡ ਜਿਹੜੀ ਹੈ ਯੂਨਿਟ ਬ੍ਰਿਟਿਸ਼ਰ ਕਲੋਨੀਅਲਸ ਨੇ ਜਾਣ ਲੱਗਿਆ ਇਹਨਾਂ ਦੇ ਹਵਾਲੇ ਕੀਤੀ, ਅਲਟੀਮੇਟਲੀ ਇਸ ਦਾ ਵੀ ਹਸ਼ਰ ਉਹੀ ਹੋਣ ਜਾ ਰਿਹਾ ਜੋ ਸੋਵੀਅਤ ਯੂਨੀਅਨ ਦਾ ਹੋਇਆ, 15 ਹਿੱਸਿਆਂ 'ਚ ਵੰਡਿਆ ਗਿਆ, ਜੋ ਯੂਗੋਸਲਾਵੀਆ ਦਾ ਹੋਇਆ। ਔਰ ਉਸੇ ਹੀ ਲਾਈਨ ਦੇ ਉੱਤੇ ਨੋ ਮੈਟਰ ਇਹਨੂੰ ਚੌਥੀ ਪੰਜਵੀਂ ਵੱਡੀ ਇਕੋਨਮੀ ਕਹਿ ਕੇ ਵਡਿਆਇਆ ਜਾ ਰਿਹਾ ਹੋਏ, ਨੋ ਮੈਟਰ ਇਹ ਆਪਣੇ ਆਪ ਨੂੰ ਆਪ ਹੀ ਮੂੰਹ ਮਿੱਠੂ ਬਣਦੇ ਆ ਵਿਸ਼ਵ ਗੁਰੂ ਬਣ ਰਹੇ ਹੋਣ। ਪਰ ਜਦੋਂ ਕਿਸੇ ਸਮਾਜ ਦਾ ਇਸ ਹੱਦ ਤੱਕ ਜਿਹੜਾ ਉਹ ਹਲਕਾਪਨ ਦੁਨੀਆ ਦੇ ਸਾਹਮਣੇ ਆਉਂਦਾ ਫਿਰ ਨਜ਼ਰ ਆ ਰਿਹਾ ਹੁੰਦਾ। ਇੱਕ ਘਟਨਾ ਕਾਫੀ ਹੁੰਦੀ ਹੈ ਦੱਸਣ ਦੇ ਲਈ ਕਿਉਂਕਿ ਬਹੁਤ ਵਾਰ ਤੁਸੀਂ ਬਹੁਤ ਕੁਝ ਨੂੰ ਲੁਕਾ ਸਕਦੇ ਹੋ, ਪਰ ਇੱਕ ਪੀਰੀਅਡ ਆਉਂਦਾ ਹੈ ਕਿ ਸੱਚ ਅਲਟੀਮੇਟਲੀ ਐਕਸਪੋਜ਼ ਹੁੰਦਾ ਹੈ। ਔਰ ਮੈਂ ਇਹਦੇ ਨਾਲ ਜੁੜੀਆਂ ਬਹੁਤ ਸਾਰੀਆਂ ਖਬਰਾਂ ਨੇ ਪਰ ਮੈਂ ਉਹਨਾਂ ਦਾ ਜਿਸਟ ਲਿਆ। ਔਰ ਇਸ ਸਾਰੇ ਦੇ ਵਿੱਚ ਇਕੱਲਾ ਇਹੀ ਨਹੀਂ ਕਿ ਸਰਕਾਰ ਚੁੱਪ ਰਹੀ ਪਹਿਲਾਂ ਜਾਂ 2 ਮਹੀਨੇ ਤੋਂ ਉਹਨਾਂ ਦੇ ਜਿੰਨੇ ਜਿਹੜਾ ਦਰਬਾਰੀ ਮੀਡੀਆ ਉਹ ਤਾਂ ਹੈ ਹੀ ਆ, ਈਵਨ ਅਕਸ਼ੇ ਕੁਮਾਰ ਵਰਗੇ ਜਿਹਨੇ ਜਦੋਂ ਮੋਦੀ ਦੇ ਨਾਲ ਇੰਟਰਵਿਊ ਕੀਤਾ ਉਹ ਸਕ੍ਰਿਪਟਡ ਇੰਟਰਵਿਊ ਤਾਂ ਉਹਨਾਂ ਨੂੰ ਪੁੱਛ ਰਿਹਾ ਸੀ ਕਿ ਜੀ आप आम कैसे खाते हैं, चूपते हैं, काटते हैं, क्या करते हैं। और इन्होंने सारिਆਂ ਨੂੰ 2 ਮਹੀਨੇ ਤੋਂ ਜੋ ਚੱਲ ਰਿਹਾ ਮਨੀਪੁਰ 'ਚ ਨਹੀਂ ਹੈ। ਔਰ ਇਹ ਘਟਨਾ ਵੀ ਜਿਹੜੀ ਸਾਹਮਣੇ ਵੀਡੀਓ ਆਈ 2 ਮਹੀਨੇ ਪੁਰਾਣੀ, ਕੋਈ ਨਹੀਂ ਬੋਲਿਆ। ਪਰ ਹੁਣ ਜਦੋਂ ਕਿ ਉਹਨਾਂ ਦੇ ਆਕਾ ਨੇ ਆਪਣੀ ਜ਼ੁਬਾਨ ਖੋਲ੍ਹੀ ਹੈ, ਹੁਣ ਅਕਸ਼ੇ ਕੁਮਾਰ ਟਵੀਟ ਕਰ ਰਿਹਾ ਹੈ ਆਈ ਐਮ ਸ਼ੇਕਨ ਡਿਸਗਸਟਡ। ਔਰ ਉਹਦੇ ਤੇ ਈਵਨ ਨੈਟੀਜ਼ਨ ਦੇ ਉੱਤੇ ਜਿਹੜੇ ਨੇ ਉਹਨਾਂ ਨੇ ਉਹਦਾ ਚੰਗਾ ਮਜ਼ਾਕ ਵੀ ਉਡਾਇਆ। ਇੱਕ ਨੇ ਲਿਖਿਆ ਕਿ ਆਈ ਵਿਸ਼ ਯੂ ਹੈਡ ਸਪੋਕਨ ਬਿਫੋਰ, ਕਿ ਵੀ ਤੂੰ ਪਹਿਲਾਂ ਜ਼ੁਬਾਨ ਖੋਲੀ ਹੁੰਦੀ। ਆਲ ਦਿਸ ਇਜ਼ ਅ ਰਿਜ਼ਲਟ ਆਫ ਪਰਵੇਸਿਵ ਸਾਇਲੈਂਸ ਪ੍ਰੈਕਟਿਸਡ ਬਾਈ ਦੋਜ਼ ਹੂ ਮੈਟਰ। ਕਿ ਇਹ ਇਸ ਲਈ ਹੋ ਰਿਹਾ ਹੈ ਵੀ ਜਿਹੜੇ ਲੋਕਾਂ ਨੂੰ ਜ਼ੁਬਾਨ ਖੋਲ੍ਹਣੀ ਚਾਹੀਦੀ ਹੈ ਜਦੋਂ ਉਹ ਜ਼ੁਬਾਨ ਬੰਦ ਰੱਖਦੇ ਨੇ ਤਾਂ ਫਿਰ ਇਹੋ ਕੁਝ ਹੁੰਦਾ ਹੈ। ਫਿਰ ਉਹਨਾਂ ਨੇ ਕਿਹਾ ਸਰ आप आम चूस के खाते हो या काट के। Another word, finally every celebrity is given permission to tweet on the incident। उन्होंने कहा जी हुण मोदी अमित शाह ਦੀ ਜੁੰਡਲੀ ਨੇ ਪਰਮਿਸ਼ਨ ਦੇ ਦਿੱਤੀ ਹੈ ਇਹਨਾਂ ਆਪਣੇ ਸਾਰੇ ਚਮਚਿਆਂ ਨੂੰ ਕਿ ਹੁਣ ਤੁਸੀਂ ਟਵੀਟ ਕਰ ਲਓ। ਉਹਨੇ ਕਿਹਾ ਜੀ ਪਹਿਲਾਂ ਤੂੰ ਇਹੀ ਸਵਾਲ ਪੁੱਛਦਾ ਰਿਹਾ ਕਿ ਬਈ ਹੁਣ ਉਹਨੂੰ ਪੁੱਛ ਕੇ ਵੀ ਇਹ ਮਨੀਪੁਰ ਵਾਇਲੈਂਸ ਔਰ ਦੂਜੇ ਤੀਜੇ ਲਈ ਕੌਣ ਜ਼ਿੰਮੇਵਾਰ ਹੈ। ਔਰ ਇਸ ਸਾਰੇ ਦੇ ਚੱਲਦੇ ਆ ਅਗੇਨ ਮੈਂ ਇਸ ਸੈਗਮੈਂਟ ਨੂੰ ਕਨਕਲੂਡ ਕਰਾਂ। ਜਿਮੀ ਕਾਰਟਰ ਅਮਰੀਕਨ ਪ੍ਰੈਜ਼ੀਡੈਂਟ, ਕੰਪੈਸ਼ਨੇਟ, ਰਹਿਮਦਿਲ, ਆਪਣੀ ਜ਼ਿੰਦਗੀ ਹੁਣ ਤਾਂ ਬਹੁਤ ਬਜ਼ੁਰਗ ਹੈ, 90s 'ਚ ਹੈ, ਅਜੇ ਵੀ ਹੁਣ ਤੋਂ ਕੁਝ ਸਾਲ ਪਹਿਲਾਂ ਤੱਕ ਜਦੋਂ ਹੈਲਥੀ ਸੀ ਉਹ ਆਪਣੇ ਹੱਥਾਂ ਨਾਲ ਇੱਕ ਘਰ ਬਣਾ ਕੇ ਕਿਸੇ ਨਾ ਕਿਸੇ ਗਰੀਬ ਬੰਦੇ ਨੂੰ ਸਾਲ ਦੇ ਵਿੱਚ ਦੇਣਾ। ਉਹਦੀ ਮਾਂ ਲਿਲੀ ਕਾਰਟਰ ਜਿਹੜੀ ਕਿ ਕ੍ਰਿਸਚਨ ਨਨ ਸੀ, ਉਹਨੇ ਆਪਣੀ ਜਵਾਨੀ ਵੇਲੇ
ਗੁੜਗਾਵਾਂ ਇਲਾਕੇ ਦੇ ਵਿੱਚ ਜਾ ਕੇ ਕਿੰਨੇ ਸਾਲ ਇੱਕ ਪਿੰਡ ਦੇ ਵਿੱਚ ਆਮ ਗਰੀਬ ਬੱਚਿਆਂ ਦੀ ਬਿਹਤਰੀ ਲਈ ਗੁਜ਼ਾਰੇ ਸੀ ਔਰ ਹਮੇਸ਼ਾ ਹੀ ਹਿਊਮਨ ਰਾਈਟਸ ਦੇ ਮੁੱਦੇ ਤੇ ਜਿਮੀ ਕਾਰਟਰ ਦੀ ਆਵਾਜ਼ ਬੜੀ ਮੁਖਰ ਆਵਾਜ਼ ਰਹੀ ਹੈ। ਉਹਨੇ ਇੱਕ ਥਾਂ ਕਿਹਾ ਸੀ ਕਿ ਵੀ ਨਾਜ਼ੀਆਂ ਦੇ ਹੱਥੋਂ 6 ਮਿਲੀਅਨ ਯਹੂਦੀ ਮਾਰੇ ਗਏ ਔਰ ਜਿਹੜੇ ਮਾਰਨ ਵਾਲੇ ਨਾਜ਼ੀ ਸੀ ਉਹਨਾਂ ਦੀ ਜਿਹੜੀ ਗਿਣਤੀ ਹੈ ਜਾਂ ਉਹਨਾਂ ਦੀ ਪਾਰਟੀ ਦੀ ਮੈਂਬਰਸ਼ਿਪ ਵੀ 6 ਮਿਲੀਅਨ ਸੀ। ਉਹਨੇ ਕਿਹਾ ਪਰ ਇਹ ਕਿਵੇਂ ਹੋ ਗਿਆ ਵੀ 6 ਮਿਲੀਅਨ ਨੇ 6 ਮਿਲੀਅਨ ਮਾਰਤੇ? ਉਹਨੇ ਕਿਹਾ ਇਸ ਲਈ ਹੋ ਗਿਆ ਕਿ ਜਿਹੜੇ ਬਾਕੀ 60 ਮਿਲੀਅਨ ਜਰਮਨ ਸੀ ਉਹਨਾਂ ਨੇ ਆਪਣੀ ਜ਼ਬਾਨ ਬੰਦ ਰੱਖੀ ਸੀ ਕਿ ਜੋ ਜ਼ੁਲਮ ਹੋ ਰਿਹਾ ਸੀ ਉਹ ਬੋਲ ਨਹੀਂ ਸੀ ਰਹੇ। ਸੋ ਅਸੀਂ ਸਮਝਦੇ ਹਾਂ ਕਿ ਜੇ ਨਵੰਬਰ 84 ਚ ਜੋ ਕੁਝ ਸਿੱਖਾਂ ਦੇ ਨਾਲ ਹੋਇਆ, ਭਾਰਤ ਦਾ ਆਵਾਮ ਜਿਹੜਾ ਆਪਣੇ ਆਪ ਨੂੰ ਬੜਾ ਅਹਿੰਸਾ ਪਰਮੋ ਧਰਮਾ ਔਰ ਦੇਵੀ ਦੇਵਤੇ ਔਰ ਫਲਾਣੇ ਕਿ ਜੀ ਅਸੀਂ ਤਾਂ ਪਸ਼ੂਆਂ ਦੀ ਵੀ ਪੂਜਾ ਕਰਦੇ ਹਾਂ, ਪੰਛੀਆਂ ਦੀ ਵੀ ਕਰਦੇ ਹਾਂ, ਅਸੀਂ ਤਾਂ ਸੱਪਾਂ ਦੀ ਵੀ ਪੂਜਾ ਕਰਦੇ ਹਾਂ, ਇਸ ਕਿਸਮ ਦਾ ਆਪਣਾ ਦੁਨੀਆ ਨੂੰ ਜਿਹੜਾ ਉਹ ਅਕਸ ਵੇਚਦੇ ਨੇ। ਲੇਕਿਨ ਹਰ ਇੱਕ ਨੇ ਜਿਹੜਾ ਉਹਨੂੰ ਰੀਜੋਇਸ ਕੀਤਾ ਸੀ ਕਿ ਸਿੱਖਾਂ ਨੂੰ ਸਬਕ ਸਿਖਾਇਆ ਜਾ ਰਿਹਾ। ਇਹੀ ਵਰਤਾਰਾ 2002 ਦੇ ਵਿੱਚ ਗੁਜਰਾਤ ਦੇ ਵਿੱਚ ਹੋਇਆ, ਇਹੀ ਵਰਤਾਰਾ ਮਨੀਪੁਰ ਦੇ ਵਿੱਚ 2 ਮਹੀਨੇ ਤੋਂ ਇਹ ਤਸ਼ੱਦਦ, ਜ਼ਬਰ, ਵਾਇਲੈਂਸ, ਜ਼ਬਰ ਜਨਾਹ, ਅੱਗਾਂ ਲਾਉਣੀਆਂ, ਪਿੰਡਾਂ ਦੇ ਪਿੰਡ ਸਾੜਨੇ ਚੱਲ ਰਿਹਾ। ਲੇਕਿਨ ਦਰਬਾਰੀ ਮੀਡੀਆ ਤਾਂ ਚੁੱਪ ਹੈ ਹੀ ਹੈ, ਇੰਟਰਨੈਟ ਵੈਸੇ ਹੀ 2 ਮਹੀਨੇ ਤੋਂ ਉੱਥੇ ਬੰਦ ਕੀਤਾ ਹੋਇਆ। ਲੇਕਿਨ ਬਾਕੀ ਸਾਰਾ ਮੁਲਕ ਵੀ ਜਿਹੜਾ ਹੈ ਉਹ ਸੁਸਰੀ ਵਾਂਗ ਸੌ ਕੇ ਉਹਨਾਂ ਨੂੰ ਤਾਂ ਇਵੇਂ ਹੀ ਪ੍ਰੈਜ਼ੈਂਟ ਕੀਤਾ ਜਾ ਰਿਹਾ ਕਿ ਮੋਦੀ ਦੇਖੋ ਅਮਰੀਕਾ ਗਿਆ, ਵਾਈਟ ਹਾਊਸ ਦੇ ਵਿੱਚ ਬਾਈਡਨ ਨੇ ਕਿੰਨਾ ਵੱਡਾ ਸਵਾਗਤ ਕੀਤਾ, ਫਰਾਂਸ ਗਿਆ ਦੇਖੋ ਉਹਦੇ ਲਈ ਰੈੱਡ ਕਾਰਪਟ ਵਿਛਾ ਦਿੱਤਾ। ਉਹ ਤਾਂ ਇਹੀ ਪ੍ਰਭਾਵ ਦੇ ਰਹੇ ਨੇ ਕਿ ਜੀ ਮੋਦੀ ਹੁਣ ਭਾਰਤ ਲੈਵਲ ਦਾ ਲੀਡਰ ਨਹੀਂ ਹੈ, ਉਹ ਗਲੋਬਲ ਲੀਡਰ ਬਣ ਗਿਆ। ਮੋਦੀ ਦੀ ਸਲਾਹ ਬਾਈਡਨ ਵੀ ਲੈਂਦਾ ਹੈ, ਮੋਦੀ ਦੀ ਸਲਾਹ ਮੈਕਰੋਨ ਵੀ ਲੈਂਦਾ, ਔਰ ਰਿਸ਼ੀ ਸੁਨਕ ਤਾਂ ਉਹੀ ਜਿਹੜਾ ਉਹਦੇ ਅੱਗੇ ਨੱਕ ਸੁਣਕਦਾ। ਇਸ ਸਾਰੇ ਦੇ ਚੱਲਦੇ ਜੇ ਤੁਸੀਂ ਇਹੋ ਜਿਹਾ ਮਾਹੌਲ ਸਿਰਜੋਗੇ ਤਾਂ ਫਿਰ ਅਲਟੀਮੇਟਲੀ ਇਹ ਜਿਹੜਾ ਇਸ ਕਿਸਮ ਦਾ ਆਲਾ ਦੁਆਲਾ ਹੁੰਦਾ ਹੈ ਇਹ ਬਹੁਤੀ ਦੇਰ ਰਹਿੰਦਾ ਨਹੀਂ ਹੁੰਦਾ ਔਰ ਅਲਟੀਮੇਟਲੀ ਇਸ ਦਾ ਐਂਡ ਨਿਸ਼ਚਿਤ ਹੈ ਰੱਬ ਦੀ ਦਰਗਾਹ 'ਚ ਵੀ, ਕਿਉਂਕਿ ਅੱਤ ਦਾ ਤੇ ਰੱਬ ਦਾ ਵੈਰ ਹੁੰਦਾ ਹੈ ਔਰ ਇਹ ਆਪਣੀ ਕਬਰ ਆਪ ਹੀ ਪੁੱਟ ਰਹੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨੀ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਲੈਣੇ ਬ੍ਰੇਕ ਪਿਓਰ ਜਦੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।